अस्सलाम वालेकुम नाज़रीन, भुलेखा टीवी ਦੇ ਨਾਲ ਮੈਂ ਆਜ਼ਮ ਤੌਕੀਰ। ਨਾਜ਼ਰੀਨ, ਜ਼ਿਲ੍ਹਾ ਹਾਫਜ਼ਾਬਾਦ ਪੰਜਾਬ ਦਾ ਉਹ ਜ਼ਿਲ੍ਹਾ ਹੈ ਜਿਹੜਾ ਕਦੀ ਚਾਵਲ ਦੇ ਹਵਾਲੇ ਨਾਲ ਬੜਾ ਮਸ਼ਹੂਰ ਹੁੰਦਾ ਸੀ, ਅੱਜ ਵੀ ਹੈ ਵੇ। ਲੇਕਿਨ ਇੱਕ ਮੁੱਦਤ ਤੋਂ ਲੈ ਕੇ ਆਲਮੀ ਮੰਡੀ ਦੇ ਵਿੱਚ ਅਗਰ ਚਾਵਲ ਦਾ ਜ਼ਿਕਰ ਹੋਵੇ ਤੇ ਜਲਾਲਪੁਰ ਭੱਟੀਆਂ ਖਾਸ ਕਰਕੇ ਸਾਡੇ ਜ਼ਿਲ੍ਹੇ ਦਾ ਇੱਕ ਕਸਬਾ ਹੈ, ਉਹ ਬੜਾ ਮਸ਼ਹੂਰ ਹੈ ਇਸ ਹਵਾਲੇ ਨਾਲ। ਅੱਛਾ, ਹਾਫਜ਼ਾਬਾਦ ਬੜਾ ਪੁਰਅਮਨ ਜਿਹਾ ਜ਼ਿਲ੍ਹਾ ਹੈ। ਸਾਰੇ ਲੋਕ ਬੜੇ ਪੁਰਅਮਨ ਜੇ, ਤਾਜਰ ਕਾਰੋਬਾਰੀ ਲੋਕ, ਚੌਲ ਨਾਲ ਵਾਬਸਤਾ ਲੋਕ, ਦੀਗਰ ਸੰਤਾਂ ਨਾਲ ਵਾਬਸਤਾ ਲੋਕ, ਲੋਮਾਂ ਦਾ ਉੱਥੇ ਬੜਾ ਕੰਮ ਹੈ ਢੇਰ ਸਾਰਾ। ਇਸ ਤੋਂ ਇਲਾਵਾ ਸ਼ਾਇਰ ਅਦੀਬ ਬਹੁਤ ਜ਼ਿਆਦਾ ਨੇ ਇਸ ਜ਼ਿਲ੍ਹੇ ਦੇ ਵਿੱਚ। ਲੇਕਿਨ ਪਿਛਲੇ ਕੁਛ ਦਿਨਾਂ ਤੋਂ ਇੱਕ ਅਜੀਬ ਜਿਹਾ ਸਿਲਸਿਲਾ ਚੱਲ ਨਿਕਲਿਆ ਵੇ। ਉਹ ਸਿਲਸਿਲਾ ਇਹ ਵੇ ਕਿ ਕਿਸੇ ਜ਼ਮਾਨੇ 'ਚ ਕੀ ਥੋੜ੍ਹਾ ਜਿਹਾ ਪਿੱਛੇ ਜਾਈਏ, ਜ਼ਿਲ੍ਹਾ ਕਸੂਰ ਜਿਹੜਾ ਹੈਗਾ, ਇੱਕ ਬੁਰਾਈ ਦੇ ਹਵਾਲੇ ਨਾਲ ਉਹਦਾ ਜਿਹੜਾ ਕ੍ਰਾਈਮ ਰੇਟ ਹੈ ਉਹ ਸਭ ਤੋਂ ਅੱਪ ਸੀ। ਉਹ ਕ੍ਰਾਈਮ ਕਿਹੜਾ ਹੈ? ਉਹ ਵੇ ਜ਼ਿਆਦਤੀ ਦੇ ਕੇਸਿਸ। ਆਏ ਰੋਜ਼ ਕਸੂਰ ਦੇ ਵਿੱਚ ਬਲਕਿ ਇੱਕ ਦਿਨ ਵਿੱਚ 10 ਕੇਸਿਸ ਵੀ ਰਿਪੋਰਟ ਹੋਏ ਨੇ। ਲੇਕਿਨ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਹਾਫਜ਼ਾਬਾਦ ਦੇ ਵਿੱਚ ਕੋਈ ਐਸੀ ਹੋਣੀ ਵਰਤ ਗਈ ਹੈ ਕਿ ਮੁਸਲਸਲ ਜ਼ਿਆਦਤੀ ਦੇ ਕੇਸਿਸ ਜਿਹੜੇ ਨੂੰ ਆਉਣੇ ਸ਼ੁਰੂ ਹੋ ਗਏ ਨੇ। ਖਾਸ ਕਰਕੇ ਪਹਿਲਾ ਵਾਕਿਆ ਜਿਹੜਾ ਉੱਥੇ ਉਹ ਹੈ ਉੱਚਾ ਮੰਗਟ ਪਿੰਡ ਹੈ ਸਾਡਾ ਇੱਕ, ਉੱਥੇ ਵਾਕਿਆ ਹੋਇਆ ਇੱਕ ਮੀਆਂ ਬੀਵੀ ਨਾਲ ਬਹੁਤ ਜ਼ੁਲਮ ਕੀਤਾ ਗਿਆ, ਜਿਹਦੇ 3 ਮੁਲਜ਼ਮ ਪੁਲਿਸ ਨੇ ਹੁਣ ਤੱਕ ਮੁਕਾਬਲੇ 'ਚ ਪਾਰ ਕਰ ਦਿੱਤੇ ਨੂੰ। ਬਹੁਤ ਅੱਛਾ ਕੰਮ ਕੀਤਾ ਪੁਲਿਸ ਨੇ। ਇੱਕ ਮੁਲਜ਼ਮ ਜਿਹੜਾ ਉਹ ਅਜੇ ਤੱਕ ਬਾਵਜੂਦ ਨਸਿਆ ਹੈ, ਪਤਾ ਨਹੀਂ ਉਹ ਕੋਈ ਉਹਨੂੰ ਬਚਾ ਰਿਹਾ ਹੈ ਜਾਂ ਵੈਸੇ ਅਜੇ ਤੱਕ ਉਹ ਪੁਲਿਸ ਦੀ ਗ੍ਰਿਫਤ 'ਚ ਨਹੀਂ ਆ ਰਿਹਾ। ਉਹਦੇ ਨਾਲ ਹੀ 3-4 ਕੇਸਿਸ ਹੇਠ ਤੇ ਹੋਰ ਹੋ ਗਏ ਨੇ। ਅੱਛਾ, ਰੀਸੈਂਟਲੀ ਜਲਾਲਪੁਰ ਭੱਟੀਆਂ ਦੇ ਵਿੱਚ ਇੱਕ ਇੰਜ ਦਾ ਕੇਸ ਸਾਹਮਣੇ ਆਇਆ ਹੈ। ਹਕਾਇਕ ਕੀ ਨੇ ਇਹ ਪੁਲਿਸ ਤਫਤੀਸ਼ ਕਰ ਰਹੀ ਹੈ, ਇਨਵੈਸਟੀਗੇਟ ਕਰ ਰਹੀ ਹੈ, ਉਸ ਤੋਂ ਬਾਅਦ ਪਤਾ ਚੱਲੇਗਾ। ਲੇਕਿਨ ਇਹ ਬੜੀ ਸ਼ਰਮ ਵਾਲੀ ਗੱਲ ਨਹੀਂ ਬਲਕਿ ਸੋਚਣ ਵਾਲੀ ਗੱਲ ਹੈ ਕਿ ਐਸਾ ਹੋ ਕਿਉਂ ਰਿਹਾ ਹੈ। ਮੇਰੇ ਨਾਲ ਨੇ ਅੱਜ ਬੜੇ ਮਸ਼ਹੂਰ ਸਾਫੀ, ਸੀਨੀਅਰ ਜਰਨਲਿਸਟ ਨੇ, ਔਰ ਖਾਸ ਕਰਕੇ ਜ਼ਿਲ੍ਹਾ ਹਾਫਜ਼ਾਬਾਦ ਦੇ ਹਵਾਲੇ ਨਾਲ ਉਹਨਾਂ ਦਾ ਬੜਾ ਵਰਕ ਹੈ, ਸਿਆਸਤ ਉੱਤੇ ਵੀ ਔਰ ਸਾਫਤ ਦੇ ਹਵਾਲੇ ਨਾਲ ਵੀ। ਉੱਥੋਂ ਜ਼ਾਹਿਰ ਉੱਥੇ ਦੇ ਰਹਿਣ ਵਾਲੇ ਵੀ ਨੇ, ਉੱਥੋਂ ਦੇ ਵਸੇਬ ਨੂੰ ਵੀ ਜਾਣਦੇ ਨੇ। ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਇਸ ਹਵਾਲੇ ਨਾਲ ਕਿ ਇਹ ਸਾਰਾ ਕੁਝ ਕੀ ਹੋ ਰਿਹਾ। अस्सलाम वालेकुम जी। ਚੌਧਰੀ ਸਾਹਿਬ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਵਕਤ ਦਿੱਤਾ। ਮੈਂ ਤੁਹਾਡੇ ਕੋਲ ਸਿਰਫ ਇਹ ਪੁੱਛਣਾ ਚਾਹ ਰਿਹਾ ਕਿ ਜ਼ਿਲ੍ਹਾ ਹਾਫਜ਼ਾਬਾਦ ਬੜਾ ਪੁਰਅਮਨ ਜਿਹਾ ਜ਼ਿਲ੍ਹਾ ਵੇ, ਇਹ ਅਚਾਨਕ ਉੱਥੇ ਕੀ ਹੋਇਆ ਕਿ ਧੜਾ ਧੜ ਜ਼ਿਆਦਤੀ ਦੇ ਕੇਸਿਸ ਆਉਣਾ ਸ਼ੁਰੂ ਹੋ ਗਏ ਨੇ? ਕੀ ਪਹਿਲੇ ਕੇਸਿਸ ਨਹੀਂ ਸੀ ਹੁੰਦੇ ਜਾਂ ਪਹਿਲੇ ਰਿਪੋਰਟ ਨਹੀਂ ਸੀ ਹੋ ਰਹੇ ਜਾਂ ਕੀ ਹੋਇਆ ਕੀ ਹੈ? ਸਭ ਤੋਂ ਪਹਿਲਾਂ ਤਾਂ ਆਜ਼ਮ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਮੌਕਾ ਦਿੱਤਾ ਤਾਂ ਕਿ ਮੈਂ ਆਪਣੇ ਇਲਾਕੇ ਦੇ ਮਸਾਇਲ, ਆਪਣੇ ਇਲਾਕੇ ਦੇ ਵਿੱਚ ਹੋਣ ਵਾਲੇ ਵਾਕਿਆ 'ਤੇ ਥੋੜ੍ਹੀ ਜਿਹੀ ਰੋਸ਼ਨੀ ਡਾਲਾਂ। ਫਸਟ ਆਫ ਆਲ, ਉੱਚਾ ਮੰਗਟ ਵਾਲਾ ਜਿਹੜਾ ਵਾਕਿਆ ਉਹ ਬਿਲਕੁਲ ਜੈਨੂਅਨ ਹੈ ਜੀ। ਉਹਦੇ ਵਿੱਚ ਬਲਕਿ ਮੇਰੀ ਮਾਲੂਮਾਤ ਦੇ ਮੁਤਾਬਕ, ਮਕਾਮੀ ਦੋਸਤਾਂ ਕੋਲੋਂ ਮੈਂ ਵੈਰੀਫਾਈ ਕੀਤਾ, ਮੇਰੀ ਮਾਲੂਮਾਤ ਦੇ ਮੁਤਾਬਿਕ ਉੱਥੇ ਇਹ 2-3 ਬਸਤੀਆਂ ਐਸੀਆਂ ਨੇ ਜਿਹਦੇ 'ਚ ਉੱਚਾ ਮੰਗਟ ਸਾਰੇ ਦਸਤੇ। ਅੱਛਾ। ਔਰ ਇੱਥੇ ਬਹੁਤ ਜ਼ਿਆਦਾ ਅਮੂਮੀ ਵਾਕਿਆਤ ਹੁੰਦੇ ਨੇ। ਠੀਕ ਹੈ। ਔਰ ਉੱਥੋਂ ਦੇ ਜਿਹੜੇ ਨੌਜਵਾਨ ਨੇ ਜੀ, ਮੁਤਅੱਦਦ ਨੌਜਵਾਨ, ਸਾਰੇ ਨਹੀਂ, ਚੰਦ ਇੱਕ ਨੌਜਵਾਨ ਨੇ ਉਹਨਾਂ ਆਬਾਦੀਆਂ ਦੇ ਜਿਨ੍ਹਾਂ ਦਾ ਇਹ ਸ਼ਿਕਾਰ ਹੁੰਦਾ ਹੈ ਕਿ ਕੋਈ ਉਹਨਾਂ ਨੂੰ ਜੋੜਾ ਹੱਥ ਲੱਗੇ। ਠੀਕ ਹੈ। ਕੋਈ ਮੀਆਂ ਬੀਵੀ ਜਾ ਰਹੇ, ਠੀਕ ਹੈ, ਉਹਨਾਂ ਨੂੰ ਉਹ ਰਸਤੇ ਰੋਕਣ, ਜਬਰੀ ਰੋਕਣ ਤੇ ਐਸਾ ਵਕੂਆ ਜਿਹੜਾ ਉਹ ਮੁਕਾਲਾ ਕਰਨ। ਸਹੀ, ਬਿਲਕੁਲ ਸਹੀ। ਇਹ ਰਿਪੋਰਟ ਪਹਿਲੀ ਦਫਾ ਹੋਇਆ। ਇਹ ਵਾਕਿਆ ਜਿਹਦਾ ਤੁਸੀਂ ਜ਼ਿਕਰ ਕੀਤਾ, ਇਹ ਵਾਕਿਆ ਬੁਨਿਆਦੀ ਤੌਰ ਤੇ 25 ਅਪ੍ਰੈਲ ਨੂੰ ਪੇਸ਼ ਆਇਆ। ਠੀਕ ਹੈ। ਹੁਣ ਸੂਰਤ-ਏ-ਹਾਲ ਇਹ ਵੇ ਕਿ ਜਿਸਲੇ ਇੱਕ ਵਾਕਿਆ ਹੁੰਦਾ ਹੈ ਔਰ ਉਹ ਬੜਾ ਹਾਈ ਪਕੜਦਾ ਹੈ ਜੀ, ਬੜੀ ਉਹਦੇ 'ਚ ਵਾਹ-ਵੈਲਾ ਹੁੰਦਾ ਹੈ, ਕਾਨੂੰਨ ਹਰਕਤ 'ਤੇ ਆਉਂਦਾ, ਮਸ਼ੀਨਰੀ ਹਿੱਲ ਜਾਂਦੀ ਹੈ, ਹਕੂਮਤੀ ਸਤ੍ਹਾ 'ਤੇ ਉਹਦੇ 'ਚ ਬੜੀ ਲੈਦੇ ਹੁੰਦੀ, ਇੰਟਰਨੈਸ਼ਨਲੀ ਜਿਹੜੀ ਉਹਦੇ 'ਤੇ ਗੱਲਬਾਤ ਹੋਣ ਲੱਗ ਪੈਂਦੀ ਹੈ ਜੀ। ਉਹ ਜੁਰਮ ਦੇ ਕੁਛ ਰਿਜ਼ਲਟ ਨਿਕਲਦੇ ਨੇ ਤੇ ਮੁਜਰਮ ਅੰਜਾਮ ਨੂੰ ਪਹੁੰਚਦੇ ਨੇ ਤੇ ਲੋਕ ਇੱਕ ਆਸਾਨ ਜ਼ਰੀਆ ਵੀ ਇਹ ਬਣਾ ਲੈਂਦੇ ਨੇ ਜੀ ਕਿ ਇਹ ਤਰੀਕਾ ਜਿਹੜਾ ਦਰਖਾਸਤ ਹੈ ਉਸ ਨੂੰ ਇਹ ਰੰਗ ਦਿੱਤਾ ਜਾਵੇ ਤੇ ਫੌਰੀ ਇਹਦੇ ਤੇ ਐਕਸ਼ਨ ਵੀ ਹੋ ਜਾਏਗਾ, ਉਹ ਪਰਚਾ ਵੀ ਤਗੜਾ ਹੋਏਗਾ ਔਰ ਕੱਲ ਨੂੰ ਸੁਲ੍ਹਾ ਵੀ ਕਰਾਂਗੇ ਤੇ ਸਾਨੂੰ ਕੁਛ ਲੱਭ ਵੀ ਜਾਏਗਾ। ਠੀਕ ਹੈ। ਲੋਕਾਂ ਦੇ ਜਿਹੜੇ ਇਹਨਾਂ ਮਕਰੂ ਕੁਝ ਜਿਹੜੇ ਨਾ ਅਜ਼ਾਇਮ ਜਿਹੜੇ ਹੈ ਨੇ, ਅਜ਼ਾਇਮ ਹੁੰਦੇ ਨੇ, ਸਹੀ, ਉਹਨਾਂ ਦੇ ਵਿੱਚ ਆ ਕੇ ਐਸਾ ਕਰਦੇ। ਮੈਂ ਸਮਝਣਾ ਉੱਚਾ ਮੰਗਟ ਤੋਂ ਬਾਅਦ ਜੈਨੂਅਨ ਵਕੂਆ ਹੁਣ ਤੱਕ ਸਾਹਮਣੇ ਕੋਈ ਨਹੀਂ ਆਇਆ। ਠੀਕ ਹੈ। ਲੋਕਾਂ ਨੇ ਜਿਹੜੇ ਦਰਖਾਸਤਬਾਜ਼ ਨੇ ਜਾਂ ਜਿਹੜੇ ਦਰਖਾਸਤ ਲਿਖਣ ਵਾਲੇ ਨੇ, ਉਹ ਦਰਖਾਸਤ ਦੇ ਖਾਲਕ ਨੇ ਜੀ, ਇਹ ਉਹਨਾਂ ਨੇ ਉਨਵਾਨ ਦਿੱਤੇ ਨੇ ਜਿਹਦੇ ਵਿੱਚ ਪੁਲਿਸ ਵੀ ਇੱਕ ਇਮਤਿਹਾਨ ਵਿੱਚ ਆ ਗਈ, ਮੁਆਸ਼ਰੇ ਤੇ ਵੀ ਇੱਕ ਸਵਾਲ ਹੋ ਗਿਆ ਤੇ ਜ਼ਿਲ੍ਹੇ ਵਾਸਤੇ ਵੀ ਬਦਨਾਮੀ ਔਰ ਬੇਸ਼ਰਮੀ ਜਿਹੜੀ, ਮਤਲਬ ਜ਼ਾਹਿਰ ਲੋਕ ਤੇ ਇਹ ਸਮਝ ਰਹੇ ਹਨ ਕਿ ਉੱਥੇ ਧੜਾ ਧੜ ਵਾਕਿਆਤ ਹੋ ਰਹੇ ਨੇ। ਐਸੀ ਗੱਲ ਨਹੀਂ, ਧੜਾ ਧੜ ਵਾਕਿਆਤ ਹੋ ਨਹੀਂ ਰਹੇ, ਧੜਾ ਧੜ ਦਰਖਾਸਤਾਂ ਐਸੀਆਂ ਆ ਰਹੀਆਂ ਨੇ, ਪੁਲਿਸ ਤੇ ਦਬਾਅ ਬਣਾਇਆ ਜਾ ਰਿਹਾ ਕਿ ਤਾਂ ਕਿ ਐਸੇ ਵਾਕਿਆਤ ਨੂੰ ਕੋਡ ਕਰਕੇ ਫੌਰੀ ਅਸੀਂ ਇਨਸਾਫ ਲੈ ਲਈਏ। ਇਨਸਾਫ ਨਹੀਂ ਬਲਕਿ ਮਨ ਚਾਹਿਆ ਇਨਸਾਫ ਲੈ ਲਈਏ, ਆਪਣੇ ਜਿਹੜੇ ਮਕਸਦ ਨੇ ਉਹਨਾਂ ਨੂੰ ਪੂਰਾ ਕਰ ਲਈਏ। ਸਹੀ। ਲੇਕਿਨ ਇਹ ਵਾਕਿਆਤ ਐਸੇ ਨਹੀਂ ਹੁੰਦੇ। ਇਹਦੇ ਵਿੱਚ ਇੱਕ ਪੁਲਿਸ ਵਾਸਤੇ ਇਮਤਿਹਾਨ ਜ਼ਰੂਰ ਹੈ। ਠੀਕ ਹੈ। ਕਿ ਉਹ ਆਪਣੀ ਤਫਤੀਸ਼ ਤੇ ਤਹਿਕੀਕਾਤ ਦਬਾਅ ਤੋਂ ਬਗੈਰ ਕਰੇ,
ਜੋ ਹਕੀਕਤ ਹੈ ਉਹ ਸਾਹਮਣੇ ਲਿਆਵੇ। ਬਿਲਕੁਲ ਸਹੀ ਔਰ ਇਹਨਾਂ ਚੀਜ਼ਾਂ ਦਾ ਰੋਕਿਆ ਜਾਣਾ ਬੜਾ ਜ਼ਰੂਰੀ ਹੈ ਜੀ। ਅੱਛਾ ਚੌਧਰੀ ਸਾਹਿਬ, ਇਹ ਦੱਸੋ ਕਿ ਤੁਸੀਂ ਵੀ ਜਾਣਦੇ ਹੋ ਕਿ ਸਾਡਾ ਜ਼ਿਲ੍ਹਾ ਹਾਫਜ਼ਾਬਾਦ ਜਿਹੜਾ ਹੈ ਕਿ ਸ਼ਾਇਰਾਂ ਦਾ, ਅਦੀਬਾਂ ਦਾ, ਦਾਨਸ਼ਵਰਾਂ ਦਾ ਜ਼ਿਲ੍ਹਾ ਹੈ, ਔਰ ਜੇ ਹੋਰ ਪਿੱਛੇ ਚਲੇ ਜਾਈਏ ਤਾਂ ਸੂਰਮਿਆਂ ਦਾ ਜ਼ਿਲ੍ਹਾ ਹੈ। ਬੜੇ ਬੜੇ ਤਗੜੇ ਬੰਦੇ ਹੋਏ ਨੇ ਜਿਨ੍ਹਾਂ ਪੰਜਾਬ ਲੈਵਲ ਤੇ ਨਹੀਂ ਵੱਡੇ ਲੈਵਲ ਤੇ ਜਾ ਕੇ ਕੰਮ ਕੀਤੇ ਨੇ। ਇਹ ਇੱਥੇ ਹੁਣ ਜਿਹੜਾ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ, ਕੁਝ ਉੱਥੇ ਗਰੁੱਪ ਬਣਨਾ ਸ਼ੁਰੂ ਹੋ ਗਏ ਨੇ। ਮਸਲਨ ਕਾਲਾ ਡਾਨ ਗਰੁੱਪ ਹੈ ਔਰ ਉਸ ਤੋਂ ਬਾਅਦ ਵੀਰ ਗਰੁੱਪ ਹੈ। ਉਹਨਾਂ ਬਕਾਇਦਾ ਇਸ਼ਤਿਹਾਰ ਬਣਾ ਕੇ ਉਹ ਫੇਸਬੁੱਕ ਦੇ ਉੱਤੇ ਦਿੱਤੇ ਨੇ। ਇਹ ਗਰੁੱਪ ਜਿਹੜੇ ਨੇ ਕਿਵੇਂ ਬਣ ਗਏ ਨੇ? ਔਰ ਮੈਂ ਉਹ ਤਸਵੀਰਾਂ ਵੇਖੀਆਂ ਨੇ, ਉਹ ਗਰੁੱਪ ਵੇਖੇ ਨੇ। ਉਹਦੇ ਵਿੱਚ ਜ਼ਰੂਰੀ ਨਹੀਂ ਕਿ ਸਾਰੇ ਉਹ ਕੋਈ ਤਗੜੇ ਘਰਾਂ ਦੇ ਹੋਣ, ਉਹਦੇ ਵਿੱਚ ਆਮ ਲੋਕਾਈ ਦੇ ਜਿਹੜੇ ਬੱਚੇ ਨੇ ਉਹ ਵੀ ਸ਼ਾਮਿਲ ਨੇ। ਪਹਿਲੀ ਗੱਲ ਤਾਂ ਇਹ ਵੇ ਕਿ ਮਾੜਾ ਜਿਹਾ ਕੋਈ ਬੰਦਾ ਜਿਹੜਾ ਹੈ ਨਾ ਉਹ ਗਰੁੱਪ ਬਣਾ ਕੇ ਤੇ ਕੋਈ ਵੀ ਮਕਾਸਦ ਹਾਸਲ ਨਹੀਂ ਕਰ ਸਕਦਾ, ਪਿੱਛੇ ਕੋਈ ਨਾ ਕੋਈ ਉਹਦੇ ਬੰਦਾ ਹੁੰਦਾ ਹੈ। ਇਹ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੇ ਗਰੁੱਪ ਹੈ ਨੇ ਇਹ ਕਿਹਨੇ ਬਣਾਏ ਹੋਏ ਨੇ? ਇਹਨਾਂ ਨੂੰ ਕੋਈ ਸਿਆਸੀ ਪੁਸ਼ਟ ਪਨਾਈ ਹੈ? ਕੋਈ ਮਾਮਲਾਤ ਕੀ ਨੇ? ਅਸਲ ਦੇ ਵਿੱਚ ਨਾ ਅਗਰ ਤੁਸੀਂ ਦੇਖਿਆ ਜਾਵੇ ਨਾ ਤਾਂ ਸਿਆਸਤ ਦੇ ਤਕਾਜ਼ੇ ਬਦਲਦੇ ਨੇ ਵਕਤ ਦੇ ਨਾਲ ਜੀ, ਤਰਜੀਹਾਤ ਬਦਲਦੀਆਂ ਨੇ। ਠੀਕ ਹੈ। ਰੂਰਲ ਏਰੀਆ ਦੀ ਜਿਹੜੀ ਸਿਆਸਤ ਹੈ ਕਦਰੇ ਮੁਖਤਲਿਫ ਹੈ ਅਰਬਨ ਏਰੀਆ ਨਾਲ ਜੀ, ਸ਼ਹਿਰਾਂ ਤੋਂ ਮੁਖਤਲਿਫ ਸੋਚ ਹੈ ਉੱਥੇ। ਠੀਕ ਹੈ। ਇੱਕ ਵਕਤ ਸੀ ਕਿ ਡੰਗਰ ਚੋਰੀ ਜਿਹੜਾ ਸੀ ਜੀ, ਜੁਰਮ, ਜੀ ਉਹ ਇੱਕ ਸਿਆਸਤਦਾਨਾਂ ਦਾ ਹਥਿਆਰ ਹੁੰਦਾ ਸੀ। ਬਿਲਕੁਲ ਇਸ ਲਈ ਕਿ ਜਿਹਦੇ ਨਾਲ ਮੁਖਾਲਫਤ ਹੈ ਉਹਦੇ ਡੰਗਰ ਚੋਰੀ ਕਰਾ ਦਿਓ। ਉਹ ਫਿਰ ਇਹਸਾਨ ਵੀ ਕਰੋ, ਡੰਗਰ ਉਹਦੇ ਲੱਭ ਕੇ ਵੀ ਦਿਓ, ਉਹਦੇ ਪੈਸੇ ਵੀ ਖਰਚ ਕਰਵਾਓ ਤੇ ਉਹਨੂੰ ਹਮੇਸ਼ਾ ਲਈ ਆਪਣੀ ਪਾਰਟੀ ਸ਼ਾਮਲ ਕਰ ਲਿਓ, ਆਪਣਾ ਗਰਵੀਦਾ ਬਣਾ ਲਓ, ਖਰੀਦ ਬਣਾ ਲਓ। ਬਿਲਕੁਲ ਸਹੀ ਹੈ। ਵਕਤ ਦੇ ਨਾਲ ਇਹ ਤਕਾਜ਼ੇ ਜਿਸੇ ਬਦਲੇ ਨੇ ਨਾ ਜੀ। ਤੇ ਅਗਰ ਵੇਖਿਆ ਜਾਵੇ ਤਾਂ ਜੁਰਮ ਹਮੇਸ਼ਾ ਇਕਤਦਾਰ ਦੀ ਕੁੱਖ ਚੋਂ ਜਨਮ ਲੈਂਦਾ ਹੈ। ਬਿਲਕੁਲ ਸਹੀ। ਇਖਤਿਆਰ ਦੀ ਗੋਦ ਵਿੱਚ ਪਲਦਾ ਹੈ, ਠੀਕ ਹੈ, ਤੇ ਕਾਨੂੰਨ ਦੇ ਕੰਧਿਆਂ ਤੇ ਲੋਰੀਆਂ ਲੈਂਦਾ ਹੈ। ਬਿਲਕੁਲ ਸਹੀ। ਅਗਰ ਇਹ ਤਿੰਨ ਐਲੀਮੈਂਟ ਨੂੰ ਅਸੀਂ ਨਜ਼ਰ ਵਿੱਚ ਰੱਖੀਏ ਤਾਂ ਸਾਨੂੰ ਇਹ ਸਾਰੀ ਸਾਇੰਸ ਨਜ਼ਰ ਆ ਜਾਏਗੀ। ਓਵਰਆਲ ਅਗਰ ਤੁਸੀਂ ਮੁਆਸ਼ਰੇ ਨੂੰ ਵੇਖੋ ਨਾ ਤਾਂ 0.01% ਵੀ ਜਰਾਇਮ ਪੇਸ਼ਾ ਲੋਕਾਂ ਦੀ ਜਿਹੜੀ ਰੇਸ਼ੋ ਨਹੀਂ ਬਣਦੀ। ਬਿਲਕੁਲ ਸਹੀ, ਇੰਨੀ ਨਹੀਂ ਬਣਦੀ। ਠੀਕ ਹੈ। ਜ਼ਿਆਦਾਤਰ ਲੋਕ ਸ਼ਰੀਫ ਨੇ, ਸ਼ਰਾਫਤ ਦੀ ਜ਼ਿੰਦਗੀ ਗੁਜ਼ਾਰਨਾ ਚਾਹ ਰਹੇ ਨੇ, ਲੇਕਿਨ ਇਹ ਕੁਝ ਬਾ ਅਸਰ ਲੋਕਾਂ ਦੀ ਜ਼ਰੂਰਤ ਹੈ ਤਾਂ ਕਿ ਆਪਣਾ ਤਨਤਨਾ ਕਾਇਮ ਰੱਖਣ, ਆਪਣੀ ਤਾਕਤ ਕਾਇਮ ਰੱਖਣ, ਰੋਬ ਦਬਾ ਜਿਹੜਾ ਲੋਕਾਂ ਤੇ ਦਬਦਬਾ ਰਵੇ, ਲੋਕਾਂ ਨੂੰ ਦਬਾ ਕੇ ਰੱਖਣ। ਲੇਕਿਨ ਇਹਦਾ ਅਲਟੀਮੇਟਲੀ ਇੱਕ ਨੁਕਸਾਨ ਵੀ ਹੁੰਦਾ ਹੈ ਜੀ। ਹੁਣ ਜਿਹੜੇ ਇਹ ਗਰੁੱਪ ਨੇ ਇਹਨਾਂ ਨਾਲ ਮਨਸੂਬ ਕੀਤੀਆਂ ਜਾ ਰਹੀਆਂ ਨੇ ਕੁਝ ਦਾਸਤਾਨਾਂ, ਕੁਝ ਐਸੀਆਂ ਚੀਜ਼ਾਂ ਸਾਹਮਣੇ ਵੀ ਆਈਆਂ ਨੇ। ਤਾਲੀਮੀ ਇਦਾਰਿਆਂ ਤੱਕ ਇਹ ਰਸਾਈ ਪਾਉਂਦੇ ਨੇ, ਠੀਕ ਹੈ, ਉੱਥੇ ਝਗੜਾ ਲੜਾਈ ਔਰ ਉੱਥੇ ਆਪਣੀ ਗਰੁੱਪਿੰਗ ਕਰਕੇ ਲੋਕਾਂ ਨੂੰ ਨਾਲ, ਬੱਚਿਆਂ ਨੂੰ ਨਾਲ ਮਿਲਾਉਂਦੇ ਨੇ, ਠੀਕ ਹੈ। ਇਹਨਾਂ ਵਿੱਚ ਕੋਈ ਖਾਂਦੇ ਪੀਂਦੇ ਘਰਾਂ ਦਾ ਨਹੀਂ, ਇਹ ਸਾਰੇ ਬਿਲੋ ਦੀ ਬੈਲਟ ਲੋਕ ਨੇ, ਠੀਕ ਹੈ, ਗਰੀਬਾਂ ਦੇ ਬੱਚੇ ਨੇ ਜੀ। ਲੇਕਿਨ ਇਹ ਚਾਰ ਮਹਿਸੂਸ ਕਰਦੇ ਨੇ ਕਿ ਸ਼ਾਇਦ ਇਹ ਬਦਮਾਸ਼ੀ ਦੇ ਵਿੱਚ, ਗੁੰਡਾਗਰਦੀ ਦੇ ਵਿੱਚ ਉਹਨਾਂ ਦਾ ਸ਼ਾਇਦ ਬੜਾ ਨਾਮ ਲਿਆ ਜਾਏਗਾ। ਸਹੀ। ਉਹਦੇ ਵਿੱਚ ਇਸ ਅਗਲਾ ਉਸ ਜਿਹੜਾ ਖੌਫਨਾਕ ਪਹਿਲੂ ਹੈ ਉਹ ਤਾਲੀਮੀ ਇਦਾਰਿਆਂ ਦੇ ਵਿੱਚ ਜਿਹੜੀ ਮਨਸ਼ਿਆਤ ਦੀ ਤਰਸੀਲ ਦਾ ਇਹ ਜ਼ਰੀਆ ਵੀ ਨੇ। ਬਿਲਕੁਲ ਸਹੀ। ਜ਼ਹਿਰੇ ਇਹਨਾਂ ਦੀ ਰਸਾਈ ਹੈ ਇਦਾਰਿਆਂ ਤੱਕ, ਉੱਥੋਂ ਦੇ ਬੱਚਿਆਂ ਤੱਕ ਜੀ। ਬਿਲਕੁਲ ਸਹੀ। ਔਰ ਇਹਦੇ ਬੈਕ ਤੇ ਤੁਸੀਂ ਅਗਰ ਵੇਖੋਗੇ ਨਾ ਤਾਂ ਸਿਆਸਤਦਾਨ ਹੀ ਖੜੇ ਨੇ। ਉਹ ਆਪਣੇ ਮਕਸਦ ਵਾਸਤੇ ਉਹਨਾਂ ਦਾ ਇਸਤੇਮਾਲ ਕਰਨਗੇ। ਸਹੀ। ਉਹ ਇਸਤੇਮਾਲ ਹੋਣਗੇ, ਕੁਝ ਪਰਸੈਂਟ ਉਹ ਆਪਣੀ ਮਰਜ਼ੀ ਨਾਲ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਅਰਬਨ ਏਰੀਆ ਦੇ ਵਿੱਚ ਸਟੂਡੈਂਟ ਤਨਜ਼ੀਮਾਂ ਹੁੰਦੀਆਂ ਸਨ ਜਾਂ ਹੁਣ ਵੀ ਕਿਸੇ ਹੱਦ ਤੱਕ ਹੈ ਨੇ, ਉੱਥੇ ਇਹ ਤਨਜ਼ੀਮਾਂ ਇੰਜ ਨਹੀਂ ਬਣ ਸਕੀਆਂ, ਉਹਨਾਂ ਹੁਣ ਗਰੁੱਪ ਬਣਾ ਲਏ ਨੇ ਜੀ। ਤੁਸੀਂ ਅਗਰ ਮਾਜ਼ੀ 'ਚ ਵੇਖੋ ਨਾ ਪੰਜਾਬ ਦੀ ਸੂਰਤ-ਏ-ਹਾਲ, ਟਾਪ 10 ਕਿਵੇਂ ਵਜੂਦ ਵਿੱਚ ਆਇਆ ਜੀ, ਟਾਪ 10 ਦਾ ਕਿਵੇਂ ਖਾਤਮਾ ਹੋਇਆ, ਉਹਦੇ ਪਿੱਛੇ ਕੀ ਮਕਾਸਦ ਸਨ। ਸਹੀ। ਸੇਮ ਇਹ ਹੀ ਉਹ ਕਹਾਣੀ ਹੈ, ਲੇਕਿਨ ਇਹ ਛੋਟੇ ਲੈਵਲ ਤੋਂ ਸ਼ੁਰੂ ਹੋ ਰਹੀ ਹੈ, ਲੇਕਿਨ ਇਹਦਾ ਖੌਫਨਾਕ ਅੰਜਾਮ ਨਜ਼ਰ ਆ ਰਿਹਾ ਹੈ। ਸਹੀ। ਇਹ ਹੀ ਗਰੁੱਪ ਕੱਲ ਨੂੰ ਜਿਸ ਇਹਨਾਂ ਦੀਆਂ ਜ਼ਰੂਰਤਾਂ ਵੀ ਇਹਨਾਂ ਨਾਲ ਮੁਨਸ, ਲੇਕਿਨ ਇਹਨਾਂ ਦੀ ਜ਼ਰੂਰਤਾਂ ਪੂਰੀਆਂ ਨਾ ਹੋਣਗੀਆਂ, ਡਕੈਤੀਆਂ ਵੀ ਕਰਨਗੇ, ਇਹ ਚੋਰੀਆਂ ਵੀ ਕਰਨਗੇ, ਅਗਵਾ ਬਰਾਏ ਤਾਵਾਨ ਵੀ ਕਰਨਗੇ, ਕਾਤਲ ਵੀ ਬਣਨਗੇ। ਸਹੀ। ਇਹ ਹੀ ਅਗਵਾ ਬਰਾਏ ਤਾਵਾਨ ਦੀਆਂ ਵਾਰਦਾਤਾਂ ਵੀ ਕਰਨਗੇ। ਜ਼ਾਹਿਰ ਜਿਵੇਂ ਜਿਵੇਂ ਉਹਨਾਂ ਦਾ ਹੌਸਲਾ ਵੱਧਦਾ ਜਾਏਗਾ, ਪੁਸ਼ਤ ਪਨਾਈ ਵੀ ਹੈ ਵੇ, ਪੁਲਿਸ ਵੀ ਕੁਛ ਨਹੀਂ ਕਹਿੰਦੀ ਪਈ, ਤੇ ਪਿੱਛੇ ਕੋਈ ਤਗੜਾ ਬੰਦਾ ਵੀ ਹੈ ਵੇ, ਔਰ ਬੰਦਾ ਜਿਹੜੀ ਸੁਸਾਇਟੀ 'ਚ ਬਹਿੰਦਾ ਹੈ ਉਹਨੂੰ ਮਜਬੂਰਨ ਉਂਝਦਾ ਹੋਣਾ ਪੈਂਦਾ ਹੈ ਕਿ ਇੱਕ ਬੰਦਾ ਗੱਡੀ ਵਾਲਾ ਵੇ ਨਾ ਤੇ ਦੂਸਰਾ ਮੋਟਰਸਾਈਕਲ ਵਾਲਾ, ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੀ ਹੁਣ ਗੱਡੀ ਵਾਲਾ ਹੋ ਜਾਵਾਂ। ਇਹੋ ਹੀ ਬੱਚੇ ਜਿਹੜੇ ਕੱਲ੍ਹ ਨੂੰ ਥੋੜ੍ਹੇ ਜਿਹੇ ਵੱਡੇ ਹੋਣਗੇ, ਇਹਨਾਂ ਦੀਆਂ ਜ਼ਰੂਰਤਾਂ ਵਧਣਗੀਆਂ ਔਰ ਇਹ ਸੋਚਣਗੇ ਕਿ ਕਿਉਂ ਨਾ ਅਸੀਂ ਵੀ ਗੱਡੀਆਂ ਝੂਟ ਗਿਆ, ਅਸੀਂ ਕਿਉਂ ਨਹੀਂ ਡਾਨ ਬਣ ਸਕਦੇ। ਬਿਲਕੁਲ ਜੀ। ਇਹਦੇ ਤੁਸੀਂ ਅਗਰ ਤੁਸੀਂ ਉਹਨਾਂ ਦਾ ਨਾਮ ਵੀ ਵੇਖੋ ਨਾ, ਤੁਸੀਂ ਹੈਰਤਨਾਕ ਗੱਲ ਹੈ ਕਿ ਉਹਦੇ ਵਿੱਚ ਉਹਦਾ ਜਿਹੜਾ ਸਦਰ ਹੈ, ਇੱਕ ਦਾ ਨਾਮ ਕਾਲਾ ਡਾਨ, ਔਰ ਨੀਚੇ ਤੁਸੀਂ ਮੈਂਬਰ ਦੇ ਵਿੱਚ ਵੇਖੋ ਇੱਕ ਕਾਕਾ ਡਾਨ ਹੈ। ਅੱਛਾ, ਇੱਕ ਕਾਕਾ ਹੈ, ਉਹ ਅਜੇ ਜਵਾਨ ਹੋ ਰਿਹਾ ਹੈ। ਵਾਹ। ਉਹ ਕਾਕਾ ਜਵਾਨ ਹੋ ਕੇ ਕੀ ਕਰੇਗਾ? ਅਗਲਾ ਐਲੀਮੈਂਟ ਜਿਹੜਾ ਹੈ, ਅਗਲਾ ਇਹਦੇ ਜਿਹੜਾ ਖੌਫਨਾਕ ਪਹਿਲੂ ਹੈ ਜੀ, ਇਹ ਹੀ ਗਰੁੱਪਾਂ ਦੇ ਫਿਰ ਜਿਸੇ ਬਾਹਮੀ ਤਨਾਜ਼ੇ ਬਣਨਗੇ ਗਰੁੱਪਾਂ ਦੇ ਅੰਦਰ, ਤੇ ਫਿਰ ਮਜ਼ੀਦ ਗਰੁੱਪਿੰਗ ਹੋਏਗੀ। ਬਿਲਕੁਲ ਸਹੀ। ਮਜ਼ੀਦ ਗਰੁੱਪਿੰਗ ਹੋਏਗੀ ਤੇ ਗੈਂਗਵਾਰ ਸ਼ੁਰੂ ਹੋ ਜਾਏਗੀ, ਫਿਰ ਆਪਸ ਵਿੱਚ ਲੜਨਗੇ।
ਆਪਸ ਵਿੱਚ ਲੜਨਗੇ, ਹੂੰ ਫਿਰ ਉਸ ਪਿੱਛੇ ਪੁਸ਼ਪਨਾਈ ਕਰਨ ਵਾਲੇ ਉਹਨਾਂ ਦੇ ਪਿੱਛੇ ਆ ਜਾਣਗੇ, ਬਿਲਕੁਲ ਸਹੀ, ਫਿਰ ਇਹ ਕਿਸੇ ਦੇ ਕਰਿੰਦੇ ਬਣ ਕੇ ਤੇ ਜਰਾਇਮ ਦੀ ਦੁਨੀਆ 'ਚ ਅੱਗੇ ਵੱਧਦੇ ਚਲੇ ਜਾਣਗੇ। ਬਿਲਕੁਲ ਇਹ ਸਹੀ, ਨੌਜਵਾਨ ਨਸਲ ਨੂੰ ਗੁੰਮਰਾਹ ਕਰਨ ਦਾ ਇੱਕ ਅੱਡਾ ਬਣਿਆ, ਇੱਕ ਪਲੇਟਫਾਰਮ ਬਣਿਆ। ਨੌਜਵਾਨ ਨਸਲ ਨੂੰ ਗੁੰਮਰਾਹ ਕਰਨ ਵਾਸਤੇ ਇਹ ਸਾਰਾ ਸਿਲਸਿਲਾ ਕੀਤਾ ਜਾ ਰਿਹਾ ਹੈ, ਔਰ ਇਹਦੇ ਬਹੁਤ ਜ਼ਿਆਦਾ ਨੁਕਸਾਨ ਹੋਣਗੇ ਅਗਰ ਇਹ ਸਿਲਸਿਲਾ ਰਹਿ ਗਿਆ ਤੇ ਹਾਫਜ਼ਾਬਾਦ ਰਾਜਨਪੁਰ ਬਣ ਲਿਆ ਦੇਰ ਨਹੀਂ ਹੈਗੀ। ਅੱਛਾ ਸਰ, ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ, ਮੈਂ ਚੂੰਕਿ ਤੁਸੀਂ ਵਾਬਸਤਾ ਹੋ ਕਾਫੀ ਹੱਦ ਤੱਕ ਹਾਫਜ਼ਾਬਾਦ ਜਾਂਦੇ ਆਉਂਦੇ ਹੋ, ਮੈਂ ਘੱਟ ਜਾਂਦਾ ਵਾਂ ਉੱਥੇ। ਜਿਹੜੇ ਸਾਡੇ ਉੱਥੋਂ ਦੇ ਲੋਕਲ ਸਹਾਫੀ ਨੇ ਉਹਨਾਂ 'ਚੋਂ ਅਕਸਰੀਅਤ ਮੈਂ ਵੇਖੀ, ਸਾਰੇ ਤਾਂ ਨਹੀਂ ਹੋ ਸਕਦੇ ਲੇਕਿਨ ਅਕਸਰੀਅਤ ਇਹ ਮੈਂ ਵੇਖੀਏ, ਫਲਾਣਾ SHO ਤਾਇਨਾਤ ਹੋ ਗਿਆ ਹੈ, ਉਹਨੂੰ ਗੁਲਦਸਤੇ ਪੇਸ਼ ਕਰ ਰਹੇ, ਉਹਨੂੰ ਮੁਬਾਰਕਬਾਦਾਂ ਦੇ ਪੈਗਾਮ ਸੋਸ਼ਲ ਮੀਡੀਆ ਉੱਤੇ ਖਾਸ ਕਰਕੇ। ਮੈਨੂੰ ਇੰਝ ਲੱਗਦਾ ਹੈ ਕਿ ਉਹ ਜਿਵੇਂ ਬਕਾਇਦਾ ਉਹਨਾਂ ਵਾਸਤੇ ਜੋ ਸਾਫਤ ਕਰਦੇ ਨੇ ਆਪਣੀ PR ਬਣਾਉਣ ਵਾਸਤੇ। ਇੱਕ ਇਹ ਵੀ ਵਜ੍ਹਾ ਹੈ ਵੇ ਕਿ ਜਿੰਨੀਦਾਰ ਕੋਈ ਕਿਸੇ ਇਦਾਰੇ ਉੱਤੇ ਤੁਸੀਂ ਮੁਨਾਸਬ ਤਨਕੀਦ ਨਹੀਂ ਕਰਦੇ, ਉਹਦੀਆਂ ਜਿਹੜੀਆਂ ਖਾਮੀਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਨਹੀਂ ਕਰਦੇ ਤੁਸੀਂ, ਤੇ ਯਕੀਨਨ ਉਹ ਇਦਾਰਾ ਆਪਣੇ ਸਹੀ ਪਹਿਲੂ ਲੈ ਕੇ ਕਦੀ ਵੀ ਨਹੀਂ ਚੱਲੇਗਾ। ਸਾਫਤ ਦਾ ਬੁਨਿਆਦੀ ਕੰਮ ਤੇ ਇਹ ਜਿਹਦੀ ਤੁਸੀਂ ਨਿਸ਼ਾਨਦੇਹੀ ਕਰ ਰਹੇ ਹੋ, ਤੁਹਾਡੇ ਸਵਾਲ ਦੇ ਵਿੱਚ ਉਹਦਾ ਜਵਾਬ ਮੌਜੂਦ ਹੈ ਜੀ, ਕਿ ਵਾਕਈ ਕਮਜ਼ੋਰੀਆਂ ਜਿਹੜੀਆਂ ਉਹਨਾਂ ਨੂੰ ਉਜਾਗਰ ਕਰਨਾ ਚਾਹੀਦਾ। ਲੇਕਿਨ ਇੱਕ ਚੀਜ਼ ਗੌਰ ਕਰੋ ਤੁਸੀਂ ਵੀ, ਜੀ ਸਾਫੀ ਮਕਾਮੀ ਨੇ ਚੁੱਕੇ, ਠੀਕ ਹੈ, ਉਹਨਾਂ ਦੇ ਘਰ ਵੀ ਉੱਥੇ ਨੇ ਤੇ ਉਹਨਾਂ ਦੇ ਘਰ ਵਾਲੇ ਵੀ ਉੱਥੇ ਨੇ। ਬਿਲਕੁਲ ਸਹੀ, ਰਾਤ ਨੂੰ ਕੋਈ ਪਤਾ ਨਹੀਂ ਲੱਗਦਾ ਉਹਨਾਂ ਦੀ ਦੀਵਾਰ ਕਿੰਨੇ ਫੈਲਾਂਗੀ ਸੀ, ਉਹਨਾਂ ਨਾਲ ਕੀ ਵਾਰਦਾਤ ਹੋ ਗਈ ਹੈ, ਠੀਕ ਹੈ। ਅਗਲੇ ਦਿਨ ਉਹ ਇੱਜ਼ਤ ਆਪਣੀ ਛੁਪਾਉਂਦੇ ਫਿਰਨਗੇ, ਬਿਲਕੁਲ ਸਹੀ, ਉਹਨਾਂ ਤੇ ਤਸ਼ੱਦਦ ਵੀ ਹੋਏਗਾ, ਉਹਨਾਂ ਨੂੰ ਬੇਇੱਜ਼ਤ ਵੀ ਕੀਤਾ ਜਾਏਗਾ, ਠੀਕ ਹੈ। ਤੇ ਇਸ ਵਾਸਤੇ ਉਹ ਆਪਣੀ ਇੱਜ਼ਤ ਬਚਾਉਣ ਵਾਸਤੇ ਉਸੇ ਰੌ ਦੇ ਨਾਲ ਬਹਿ ਰਹੇ ਨੇ, ਬਿਲਕੁਲ ਸਾਫਤ ਨਹੀਂ ਹੋ ਰਹੀ। ਸਾਫਤ ਇਹਨੂੰ ਨਹੀਂ ਕਹਿੰਦੇ, ਖੁਸ਼ਾਮਦੀ, ਜਿਵੇਂ ਬਸ ਖੁਸ਼ਾਮਦ ਹੋ ਰਹੀ ਹੈ, ਮਜਬੂਰਨ ਖੁਸ਼ਾਮਦ ਕੀਤੀ ਜਾ ਰਹੀ ਹੈ। ਉਹ ਸਾਫਤ ਨਹੀਂ ਕਰ ਰਹੇ, ਇਹ ਵਸੇਬੀ ਤਕਾਜ਼ੇ ਨੇ ਤੇ ਵਸੇਬ ਦੇ ਅੰਦਰ ਉਹਨਾਂ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ, ਉੱਥੇ ਸਾਫਤ ਆਜ਼ਾਦ ਨਹੀਂ ਹੈਗੀ। ਬਿਲਕੁਲ ਸਹੀ ਹੈ। ਅੱਛਾ, ਮੈਂ ਸਰ ਇੱਕ ਆਖਰੀ ਸਵਾਲ ਤੁਹਾਡੇ ਤੇ ਇਹ ਕਰਾਂਗਾ ਕਿ ਅਗਰ ਇਹ ਸਿਲਸਿਲਾ ਇੰਜ ਹੀ ਚੱਲਦਾ ਰਿਹਾ ਤੇ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਹਾਫਜ਼ਾਬਾਦ ਵੀ ਕੋਈ ਕੱਚੇ ਦਾ ਇਲਾਕਾ ਬਣ ਜਾਏਗਾ। ਔਰ ਪੁਲਿਸ ਕਿੱਥੇ ਖਲੋਤੀ ਹੈ, ਪੁਲਿਸ ਕੰਟਰੋਲ ਕਿਉਂ ਨਹੀਂ ਕਰ ਪਾ ਰਹੀ? ਅਗਰ ਪੁਲਿਸ ਇੰਜ ਹੀ ਨਾਕਾਮ ਹੁੰਦੀ ਰਹੀ, ਕ੍ਰਾਈਮ ਰੇਟ ਜਿਹੜਾ ਉਹ ਥੱਲੇ ਲਿਆਉਣ ਵਿੱਚ ਉਹ ਕਾਮਯਾਬ ਨਹੀਂ ਹੁੰਦੀ, ਤੇ ਯਕੀਨਨ ਕੱਚੇ ਦਾ ਇਲਾਕਾ ਬਣਨ 'ਚ ਦੇਰ ਨਹੀਂ ਲੱਗਣੀ। ਤੁਸੀਂ ਬਿਲਕੁਲ ਬਜਾ ਫਰਮਾਇਆ, ਤੁਹਾਡਾ ਸਵਾਲ ਬਹੁਤ ਜਾਨਦਾਰ ਹੈ। ਸਵਾਲ ਇਹ ਵੇ ਕਿ ਹਾਫਜ਼ਾਬਾਦ ਇੱਕ ਛੋਟਾ ਜਿਹਾ ਜ਼ਿਲ੍ਹਾ ਹੈ ਜੀ, 2 ਤਹਿਸੀਲਾਂ ਨੇ, ਠੀਕ ਹੈ। ਉੱਥੇ ਦੇ ਜਿਹੜੇ ਪੁਲਿਸ ਮੁਲਾਜ਼ਮੀਨ ਨੇ, ਕੋਈ ASI ਤੋਂ ਪ੍ਰਮੋਟ ਹੋ ਕੇ ਸਬ ਇੰਸਪੈਕਟਰ ਬਣ ਕੇ SHO ਲੱਗ ਗਿਆ, ਤਫਤੀਸ਼ੀ ਲੱਗ ਗਿਆ, ਕੋਈ ਕਾਂਸਟੇਬਲ ਤੋਂ ਪ੍ਰਮੋਟ ਹੋ ਗਏ, ਵਕਤ ਦੇ ਨਾਲ ਆ ਗਏ, ਉਹ ਥਾਣੇਦਾਰ ਬਣ ਗਿਆ। ਸਭ ਤੋਂ ਵੱਡਾ ਮਸਲਾ ਜਿਹੜਾ ਮਕਾਮੀ ਪੁਲਿਸ ਅਫਸਰਾਂ ਦਾ ਹੈ, ਠੀਕ ਹੈ, ਕਿ ਹਰ ਪੁਲਿਸ ਅਫਸਰ ਨੂੰ ਘਰ ਤੱਕ ਹਰ ਬੰਦਾ ਜਾਣਦਾ ਹੈ, ਤੇ ਉਹਨਾਂ ਦੇ ਵੀ ਬੱਚੇ ਨੇ, ਤੇ ਉਹਨਾਂ ਦਾ ਤਹਫੁਜ਼ ਵੀ ਬੜਾ ਜ਼ਰੂਰੀ ਹੈ, ਠੀਕ ਹੈ। ਬਹੁਤ ਸਾਰੇ ਮਾਮਲਾਤ, ਬਹੁਤ ਸਾਰੇ ਕੇਸਿਸ ਨੇ ਜਿਹੜੇ ਇਨੀਸ਼ੀਅਲੀ ਜਿਹੜੇ ਰਿਪੋਰਟ ਹੀ ਨਹੀਂ ਹੁੰਦੇ, ਠੀਕ ਹੈ। ਅਗਰ ਉਹ ਰਿਪੋਰਟ ਹੁੰਦੇ ਨੇ ਦਰਮਿਆਨ ਵਿੱਚ ਮੈਨੇਜ ਹੋ ਜਾਂਦੇ ਨੇ। ਇਸ ਚੀਜ਼ ਦਾ ਤੁਸੀਂ ਅਗਰ ਤਕਾਬਲੀ ਜਾਇਜ਼ਾ ਲੈਣਾ ਹੋਵੇ, ਤੁਸੀਂ ਅਦਾਲਤਾਂ ਦਾ ਰੁਖ ਕਰੋ, ਅਦਾਲਤਾਂ 'ਚ ਕਿੰਨੇ ਚਲਾਨ ਜਾਂਦੇ ਨੇ, ਤੁਸੀਂ ਇਹ ਰੇਸ਼ੋ ਪਤਾ ਕਰ ਲਓ ਕਿ ਪਿਛਲੇ 3 ਸਾਲ ਦੇ ਵਿੱਚ ਕਿੰਨੇ ਲੋਕਾਂ ਨੂੰ ਸਜ਼ਾ ਹੋਈ, ਪਰਚੇ ਕਿੰਨੇ ਹੋਏ ਨੇ ਔਰ ਸਜ਼ਾ ਕਿੰਨੀ ਹੋਈ ਹੈ, ਠੀਕ ਹੈ। ਕੋਈ ਜੁਰਮ ਮੰਤਕੀ ਅੰਜਾਮ ਤੱਕ ਨਹੀਂ ਪਹੁੰਚਦਾ, ਜਿਹਦੇ ਵਿੱਚ ਸਭ ਤੋਂ ਵੱਡਾ ਐਲੀਮੈਂਟ ਇਹ ਵੇ ਕਿ ਮਕਾਮੀ ਥਾਣੇਦਾਰ ਨਹੀਂ ਹੋਣਾ ਚਾਹੀਦਾ। ਸਹੀ, ਬਿਲਕੁਲ ਸਹੀ। ਦੂਸਰੇ ਡਿਸਟ੍ਰਿਕਟ ਤੋਂ ਉਹਨਾਂ ਦੀ ਰੀਸ਼ਫਲਿੰਗ ਹੁੰਦੀ ਰਹੇ, ਹਾਂਜੀ, ਤਾਂ ਕਿ ਉਹਨਾਂ ਦੀ ਵਾਕਫੀਅਤ ਹੋਣ ਤੱਕ ਕਮ ਅਜ਼ ਕਮ ਕਿਸੇ ਹੱਦ ਤੱਕ ਉਹ ਮੈਰਿਟ ਤੇ ਕਰ ਲੈਣ, ਬਿਲਕੁਲ ਸਹੀ, ਮਾਮਲਾਤ ਤੇ ਸੰਭਾਲ ਲੈਣ, ਬਿਲਕੁਲ ਸਹੀ। ਹੁਣ ਵਸੇਬੀ ਤਕਾਜ਼ੇ ਜੋ ਮਜਬੂਰ ਹੋ ਜਾਂਦੇ ਨੇ, ਕੋਈ ਉਹਨਾਂ ਦੇ ਘਰ ਪਹੁੰਚ ਰਿਹਾ, ਕੋਈ ਉਹਦੇ ਰਿਸ਼ਤੇਦਾਰ ਨੂੰ ਲੈ ਕੇ ਆ ਗਿਆ, ਕੋਈ ਸੱਜਣ ਬੇਲੀ ਨੂੰ ਲੈ ਕੇ ਆ ਗਿਆ, ਸਿਫਾਰਿਸ਼ ਦੀ ਵਜ੍ਹਾ ਨਾਲ, ਸਿਫਾਰਿਸ਼ ਕਲਚਰ ਦੀ ਵਜ੍ਹਾ ਨਾਲ ਉਹ ਬਹੁਤ ਜ਼ਿਆਦਾ, ਜਦੋਂ ਬਾਹਰ ਦਾ ਬੰਦਾ ਹੋਏਗਾ ਨਾ ਲੋਕ ਸਿਫਾਰਿਸ਼ ਤੱਕ ਪਹੁੰਚ ਚੁੱਕਣਗੇ, ਨਾ ਉਹਦੇ ਘਰਦਿਆਂ ਤੱਕ ਪਹੁੰਚ ਸਕਣਗੇ, ਕਿਸੇ ਹੱਦ ਤੱਕ ਮੈਰਿਟ ਹੋਏਗਾ, ਕਿਸੇ ਹੱਦ ਤੱਕ ਮੈਰਿਟ ਹੋਏਗਾ ਔਰ ਇਨਸਾਫ ਦੀ ਤਵੱਕੋ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਮੁਨੀਰ ਚੌਧਰੀ ਸਾਹਿਬ। ਲੋ ਜਨਾਬ ਅਲੀ, ਅੱਜ ਅਸੀਂ ਡਿਸਕਸ ਕੀਤਾ ਜ਼ਿਲ੍ਹਾ ਹਾਫਜ਼ਾਬਾਦ ਕ੍ਰਾਈਮ ਦੇ ਹਵਾਲੇ ਨਾਲ, ਔਰ ਤੁਹਾਡੀਆਂ ਗੱਲਾਂ ਸਾਨੂੰ ਚੰਗੀਆਂ ਲੱਗੀਆਂ, ਤੇ ਜ਼ਰੂਰ ਸਾਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ। ਉਸ ਤੋਂ ਬਾਅਦ ਇਹ ਵੀ ਕਿ ਮਸ਼ਵਰੇ ਵੀ ਦਿਆ ਕਰੋ ਕਿ ਹੋਰ ਕਿਹੜੀ ਐਸੀ ਖਾਮੀ ਉੱਥੇ ਜਿਹਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਰੱਬ ਰਾਖਾ।